12ਵੀਂ ਜਮਾਤ ਦਾ ਸਬਕ ਕਸਮੈਲਾ ਚਾਨਣ ਹੁਸੈਨ ਸ਼ਾਦ ਦੀ ਲਿਖੀ ਹੋਈ ਇਹ ਕਹਾਣੀ ਹੈ। ਅੱਜ ਅਸੀਂ ਇਸ ਦਾ ਦੂਸਰਾ ਲੈਕਚਰ ਕਰਨਾ ਹੈ। ਸਫਾ ਨੰਬਰ 40 ਪੈਰਾਗ੍ਰਾਫ ਨੰਬਰ 2। ਸ਼ਬਾਨਾ ਨੂੰ ਬੇਯਕੀਨੀ ਤੇ ਬੇਵਸਾਈ ਦੇ ਅੰਨੇ ਖੂਹ ਵਿੱਚ ਉਹਦਾ ਵੱਡਾ ਭਰਾ ਅਨਵਰ ਇਸ ਤਰ੍ਹਾਂ ਲਟਕਾ ਗਿਆ ਸੀ ਕਿ ਉਤਾਂ ਉਭਰਨ ਦੀ ਉਹਦੇ ਵਿੱਚ ਸਕਤ ਹੀ ਬਾਕੀ ਨਹੀਂ ਸੀ ਰਹੀ। ਸਕਤ ਤਾਕਤ ਨੂੰ ਕਹਿੰਦੇ ਨੇ, ਪਾਵਰ, ਸਟਰੈਂਥ। ਕਹਾਣੀ ਦੇ ਪਿੱਛੇ ਅਸੀਂ ਦੇਖਦੇ ਹਾਂ ਕਿ ਆਫਤਾਬ ਵੱਲ ਧਿਆਨ ਜਦੋਂ ਮਾਰਿਆ ਜਾ ਰਿਹਾ ਹੈ ਤੇ ਕਹਾਣੀਕਾਰ ਦੱਸਦਾ ਹੈ ਕਿ ਸ਼ਬਾਨਾ ਦੀਆਂ ਅੱਖਾਂ ਵਿੱਚ ਹੰਝੂ ਸਨ ਤੇ ਉਹਨੂੰ ਉਹ ਪੂਰਾ ਚਾਨਣ ਨਜ਼ਰ ਨਹੀਂ ਆਇਆ, ਸਗੋਂ ਅਜਿਹਾ ਚਾਨਣ ਨਜ਼ਰ ਆਇਆ ਜਿਹੜਾ ਉੱਭਰਦਾ ਹੈ ਤੇ ਫਿਰ ਨੀਮਾ ਹੋ ਜਾਂਦਾ ਹੈ। ਉਹ ਨਿੱਕਾ ਜਿਹਾ ਬਾਲ ਜਿਹੜਾ ਬੇਧਿਆਨੇ ਜ਼ਮੀਨ ਉੱਤੇ ਲੀਕਾਂ ਵਾਰ ਰਿਹਾ ਹੈ। ਸ਼ਬੋ ਉਸ ਨੂੰ ਵੇਖਦੀ ਏ ਤੇ ਪਿਛਲੇ ਗੁਜ਼ਰੇ ਹੋਏ ਵੇਲੇ ਬਾਰੇ ਵੀ ਯਾਦ ਕਰਦੀ ਹੈ। ਇਸ ਪੈਰਾਗ੍ਰਾਫ ਵਿੱਚ ਲਿਖਾਰੀ ਸਾਨੂੰ ਕਿਰਦਾਰ ਜਿਹੜਾ ਹੈ ਨਵਾਂ ਕਹਾਣੀ ਦੇ ਵਿੱਚ ਲਿਆ ਕੇ ਦਿਖਾਉਂਦਾ ਹੈ। ਉਹ ਕਿਰਦਾਰ ਹੈ ਅਨਵਰ ਦਾ। ਅਨਵਰ ਦੇ ਬਾਰੇ ਇਹ ਜਿਹੜੀ ਲਾਈਨ ਹੈ ਉਹ ਦੱਸਦੀ ਏ ਕਿ ਸ਼ਬਾਨਾ ਦੇ ਅੰਦਰ ਬੇਵਸਾਈ ਜਿਹੜਾ ਭਰੋਸੇ ਦੀ ਅਣਹੋਂਦ ਤੇ ਫਿਕਰਾਂ ਦਾ ਕਾਰਨ ਜਿਹੜਾ ਹੈ ਉਹ ਅਨਵਰ ਹੈ। ਉਹ ਸੋਚਦੀ ਸੀ ਕਿ ਮਾਂ ਨੂੰ ਇੰਜ ਨਹੀਂ ਸੀ ਕਰਨਾ ਚਾਹੀਦਾ। ਉਹਨੇ ਸਾਰਾ ਪਿਆਰ ਤੇ ਮੁਕੰਮਲ ਹਯਾਤੀ ਇੱਕ ਪਲ ਵਿੱਚ ਹੀ ਅਨਵਰ ਉੱਤੋਂ ਵਾਰ ਦਿੱਤੀ ਸੀ ਤੇ ਆਪਣੀ ਸ਼ਬੋ ਵਾਸਤੇ ਕੁਝ ਵੀ ਨਾ ਛੱਡਿਆ। ਆਮ ਸਮਝਿਆ ਜਾਂਦਾ ਹੈ ਕਿ ਮਾਂ ਜਿਹੜੀ ਹੈ ਉਹ ਪਹਿਲੇ ਬੱਚੇ ਦੇ ਨਾਲ ਬਹੁਤ ਜ਼ਿਆਦਾ ਪਿਆਰ ਕਰਦੀ ਹੈ ਤੇ ਬਾਕੀ ਬਾਲਾਂ ਦੇ ਨਾਲ ਉਹਨਾਂ ਪਿਆਰ ਨਹੀਂ ਕਰਦੀ। ਇਹ ਸਾਡੇ ਬਾਲਾਂ ਦੀ ਸੋਚ ਹੋ ਸਕਦੀ ਹੈ, ਮਾਂ ਵੱਲੋਂ ਸਾਰਿਆਂ ਨੂੰ ਉਸੇ ਤਰ੍ਹਾਂ ਹੀ ਪਿਆਰ ਮਿਲਦਾ ਹੈ। ਔਰ ਜਿਵੇਂ ਇੱਕ ਕਹਾਵਤ ਹੈ ਕਿ ਮਾਂ ਹਰ ਬੱਚੇ ਨਾਲ ਪਿਆਰ ਕਰਦੀ। ਜੇ ਕੋਈ ਬੱਚਾ ਬਿਮਾਰ ਹੈ ਤੇ ਉਹਦੇ ਨਾਲ ਬਹੁਤਾ ਮੋਹ ਹੋ ਜਾਂਦਾ ਹੈ, ਜੇ ਕੋਈ ਬੱਚਾ ਦੂਰ ਹੈ ਉਹਦੇ ਨਾਲ ਮੋਹ ਹੋਰ ਹੋ ਜਾਂਦਾ ਹੈ। ਤੇ ਇਸ ਲਈ ਮਾਂ ਦਾ ਪਿਆਰ ਸਾਵਾਂ ਹੁੰਦਾ ਹੈ, ਬਰਾਬਰ ਹੁੰਦਾ ਹੈ। ਪਰ ਬਾਲ ਜਿਹੜੇ ਨੇ ਉਹ ਸਮਝ ਰਹੇ ਹੁੰਦੇ ਨੇ ਕਿ ਸ਼ਾਇਦ ਜਿਹੜਾ ਪਹਿਲਾ ਬਾਲ ਹੈ ਉਹ ਸਾਰਾ ਪਿਆਰ ਉਹ ਖੋ ਲਿਆ। ਲਾਡ ਪਿਆਰ ਦੀ ਵਜ੍ਹਾ ਹੋ ਸਕਦੀ ਕਿ ਲਾਡ ਜਿਹੜਾ ਹੈ ਉਹ ਉਸ ਨੂੰ ਬਹੁਤੇ ਲਡਾਏ ਗਏ ਹੋਣ ਤੇ ਦੂਜੇ ਬਾਲਾਂ ਤੱਕ ਮਾਂ ਪਿਓ ਵੀ ਜਿਹੜੇ ਨੇ ਉਹ ਸਮਝਦਾਰ ਹੋ ਚੁੱਕੇ ਹੁੰਦੇ ਨੇ ਕਿ ਅਸੀਂ ਇੰਨੀ ਫਜ਼ੂਲ ਖਰਚੀ ਨਹੀਂ ਕਰਨੀ ਜਾਂ ਕੁਝ ਹੋਰ ਅਜਿਹੇ ਬਾਲਾਂ ਦੀਆਂ ਗੱਲਾਂ ਨਹੀਂ ਮੰਨੀਆਂ ਜਿਹੜੀਆਂ ਬਾਅਦੋਂ ਤਕਲੀਫ ਦੇਣ। ਸਗੋਂ ਉਹਦੇ ਕੋਲੋਂ ਤੇ ਆਪਣਾ ਵੀ ਯਾਨੀ ਉਹਨੂੰ ਸ਼ਬਾਨਾ ਨੂੰ ਇੰਝ ਲੱਗਦਾ ਪਿਆ ਹੈ ਕਿ ਸ਼ਬੋ ਵਾਸਤੇ ਕੋਈ ਪਿਆਰ ਨਹੀਂ, ਉਹਦੇ ਕੋਲੋਂ ਆਪਣਾ ਆਪ ਵੀ ਖੋ ਲਿਆ। ਸ਼ਬੋ ਤੇ ਹੁਣ ਕਿਧਰੇ ਹੈ ਹੀ ਨਹੀਂ, ਹੁਣ ਤੇ ਬਸ ਸ਼ਬਾਨਾ ਹੀ ਰਹਿ ਗਈ ਹੈ ਜਿਹੜੀ ਬੇਯਕੀਨੀ ਤੇ ਬੇਵਸਾਈ ਦੇ ਅੰਨੇ ਗੁੰਗੇ ਖੂਹ ਵਿੱਚ ਲਟਕੀ ਪਈ ਹੈ ਤੇ ਉਹਦਾ ਨਿੱਕਾ ਵੀਰ ਇਹਨਾਂ ਦੁੱਖਾਂ ਤੋਂ ਅਣਜਾਣ ਹੈ, ਬਿਲਕੁਲ ਨਹੀਂ ਜਾਣਦਾ ਕਿ ਉਹ ਕੀ ਕਰ ਸਕਦਾ ਹੈ, ਉਹਦੇ ਨਾਲ ਕੀ ਵਾਪਰ ਗਈ ਹੈ ਤੇ ਆਉਣ ਵਾਲਾ ਵੇਲਾ ਉਹਦੇ ਵਾਸਤੇ ਕਿਵੇਂ ਦਾ ਹੋਏਗਾ। ਉਹਨੂੰ ਤੇ ਉੱਕਾ ਪਤਾ ਨਹੀਂ ਹੈ ਕਿ ਉਹਦੀ ਭੈਣ ਕਿਹੜੇ ਖੋਬੇ ਵਿੱਚ ਖੁੱਭ ਗਈ। ਖੋਬੇ ਕਹਿੰਦੇ ਨੇ ਯਾਨੀ ਕਿ ਅਜਿਹਾ ਪਾਣੀ ਜਿੱਥੇ ਬਹੁਤ ਜ਼ਿਆਦਾ ਦੇਰ ਪਾਣੀ ਖਲੋਤਾ ਹੋਏ ਤੇ ਮਿੱਟੀ ਜਿਹੜੀ ਉਹ ਇੰਨੀ ਗਿੱਲੀ ਹੋ ਜਾਏ ਕਿ ਉਹਦੇ ਵਿੱਚ ਪੈਰ ਰੱਖਿਆ ਪੈਰ ਜਿਹੜਾ ਹੈ ਉਹ ਡੁੱਬ ਜਾਏ, ਯਾਨੀ ਗਾਰਾ ਬਣ ਗਿਆ ਹੋਏ। ਤੇ ਇੱਥੇ ਲਫ਼ਜ਼ੀ ਮਤਲਬ ਤੇ ਆਇਆ ਹੈ, ਲੇਕਿਨ ਜੇ ਅਸੀਂ ਮੁਰਾਦ ਦੇਖੀਏ ਤੇ ਔਕੜਾਂ ਦਾ ਯਾਨੀ ਖੋਬੇ ਤੋਂ ਮੁਰਾਦ ਹੈ ਕਿ ਔਕੜਾਂ ਵਿੱਚ ਉਹ ਪੈ ਗਈ। ਨਾ ਉਹ ਉਹਨੂੰ ਇਸ ਅੰਨੇ ਖੂਹ ਤੇ ਗੂੰਗੇ ਖੋਬੇ ਵਿੱਚੋਂ ਕੱਢਣ ਜੋਗਾ ਹੀ ਤੇ ਨਾ ਹੀ ਆਵਾਜ਼ ਮਾਰ ਕੇ ਹੌਸਲਾ ਦੇਣ ਜੋਗਾ ਹੈ, ਕਿਉਂਕਿ ਉਹ ਬਾਲ ਹੈ, ਉਹ ਨਿੱਕੀ ਉਮਰ ਦਾ ਹੈ। ਉਹ ਤੇ ਆਪ ਕਿਸੇ ਵੇਲੇ ਵੀ ਖੇਡਣ ਵਾਸਤੇ ਚੰਨ ਮੰਗ ਸਕਦਾ। ਖੇਡਣ ਵਾਸਤੇ ਚੰਨ ਮੰਗਣ ਤੋਂ ਮੁਰਾਦ ਹੈ ਅਜਿਹੀ ਅੜੀ ਕਰ ਲੈਣਾ, ਅਜਿਹੀ ਜ਼ਿੱਦ ਕਰ ਲੈਣਾ ਜਿਸ ਨੂੰ ਪੂਰਾ ਕਰਨਾ ਮੁਮਕਿਨ ਨਹੀਂ। ਮੇਰੀ ਹਯਾਤੀ ਦਾ ਤੇ ਉਹ ਆਪੋਂ ਚੰਨ ਨੇ, ਪਰ ਪਹਿਲੀਆਂ ਤਾਰੀਖਾਂ ਦਾ ਚੰਨ, ਪਹਿਲੀ ਤਾਰੀਖਾਂ ਦਾ ਚੰਨ ਬਹੁਤ ਥੋੜੀ ਮੱਧਮ ਰੋਸ਼ਨੀ ਹੁੰਦੀ ਹੈ ਔਰ ਥੋੜੀ ਦੇਰ ਵਾਸਤੇ ਨਿਕਲਦਾ। ਤੁਸੀਂ ਅਗਰ ਤੁਹਾਨੂੰ ਯਾਦ ਹੋਏ ਤੇ ਜਿਹੜੀ ਈਦ ਵਾਲੇ
ਰਾਤ ਹੁੰਦੀ ਹੈ, ਚੰਨ ਰਾਤ ਦੀ ਤੋਂ ਪਹਿਲੇ ਜਿਹੜੀ ਰਾਤ ਹੁੰਦੀ ਹੈ, ਉਸ ਦਾ ਜਿਹੜਾ ਚੰਨ ਹੁੰਦਾ ਹੈ ਉਹ ਥੋੜੀ ਦੇਰ ਵਾਸਤੇ ਨਿਕਲਦਾ, ਔਰ ਬਰੀਕ ਜਿਹਾ ਚੰਨ ਹੁੰਦਾ ਹੈ, ਕਿਸੇ ਸੋਹਣੀ ਜੀ ਕੁੜੀ ਦੇ ਵੰਗ ਵਰਗਾ। ਮੇਰੀ ਹਿਆਤੀ ਦਾਤਿਓ ਆਪੋਂ ਚੰਨ ਨੇ, ਪਰ ਪਹਿਲੀਆਂ ਤਾਰੀਖਾਂ ਦਾ ਚੰਨ 14ਵੀਂ ਦਾ ਹੋਣ ਲਈ ਹਾਲੇ ਤੇ ਬੜੀਆਂ ਹੀ ਕਾਲੀਆਂ ਰਾਤਾਂ ਮੇਰੀ ਉਡੀਕ ਦੀ ਰਾਹ ਵਿੱਚ ਖਲੋਤੀਆਂ ਹੋਈਆਂ। ਜਿਵੇਂ ਪਿਛਲੇ ਲੈਕਚਰ ਵਿੱਚ ਵੀ ਦੱਸਿਆ ਸੀ ਕਿ ਕਹਾਣੀਕਾਰ ਨੇ ਇੱਕ ਫਿਕਰੇ ਉੱਤੇ ਢੇਰ ਮਿਹਨਤ ਕੀਤੀ ਹੈ, ਔਰ ਇਸ ਦਾ ਨਜ਼ਾਰਾ ਅਸੀਂ ਬਾਰ-ਬਾਰ ਸਤਰਾਂ ਵਿੱਚ ਵੇਖ ਰਹੇ ਹਾਂ। ਹੁਣ ਜਦੋਂ ਕਹਿੰਦਾ ਕਿ ਪਹਿਲੀ ਤਾਰੀਖਾਂ ਦੇ ਚੰਨ 'ਚ ਰੋਸ਼ਨੀ ਘੱਟ ਹੈ, ਉਹਦੀ ਮੁੱਦਤ ਥੋੜੀ ਹੈ, ਥੋੜੀ ਦੇਰ ਵਾਸਤੇ ਆਉਂਦਾ ਹੈ, ਗਾਇਬ ਹੋ ਜਾਂਦਾ ਹੈ। ਲੇਕਿਨ ਜਿਵੇਂ ਜਿਵੇਂ ਚੰਨ ਦੀ 2, 3, 4, 5, 6, 7 ਇਸ ਤਰ੍ਹਾਂ ਵੱਧਦਾ ਹੈ, 14ਵੀਂ ਵਾਲੇ ਦਿਨ ਚੰਨ ਪੂਰੇ ਅਰੂਜ ਤੇ ਹੁੰਦਾ ਹੈ, ਮੁਕੰਮਲ ਚੰਨ ਹੁੰਦਾ ਹੈ। ਉਹਦੀ ਰੋਸ਼ਨੀ ਜਿਹੜੀ ਹੈ ਉਹ ਜ਼ਮੀਨ ਤੇ ਪੈ ਰਹੀ ਹੁੰਦੀ। ਵੈਸੇ ਤੁਹਾਨੂੰ ਕੱਲ ਦੱਸਿਆ ਸੀ ਕਿ ਚੰਨ ਦੀ ਆਪਣੀ ਰੋਸ਼ਨੀ ਕੋਈ ਨਹੀਂ ਹੁੰਦੀ, ਬਲਕਿ ਸੂਰਜ ਦੀ ਰੋਸ਼ਨੀ ਹੁੰਦੀ ਹੈ ਜਿਹੜੀ ਉਹ ਚੰਨ ਉੱਤੇ ਪੈ ਰਹੀ ਹੁੰਦੀ ਤੇ ਉਹ ਜ਼ਮੀਨ ਉੱਤੇ ਆ ਰਹੀ ਹੁੰਦੀ ਹੈ। 14ਵੀਂ ਦਾ ਹੋਣ ਲਈ ਤੇ ਹਾਲੇ ਬੜੀਆਂ ਹੀ ਕਾਲੀਆਂ ਰਾਤਾਂ ਮੇਰੀ ਉਡੀਕ ਦੀ ਰਾਹ ਵਿੱਚ ਖਲੋਤੀਆਂ ਹੋਈਆਂ। ਕਹਿੰਦੇ ਜਦੋਂ ਉਹਨੇ ਮੁਕੰਮਲ ਚੰਨ ਹੋਣਾ ਹੈ, ਜਦੋਂ ਉਹਨੇ ਰੋਸ਼ਨੀ ਦੇਣ ਜੋਗਾ ਹੋਣਾ ਹੈ, ਜਦੋਂ ਉਹਦੇ ਕੋਲੋਂ ਕੋਈ ਚਾਨਣ ਆਣਾ ਹੈ, ਤਾਂ ਫਿਰ ਉਡੀਕ ਕਰਨੀ ਪੈਣੀ। ਉਡੀਕ ਵੀ ਲਾਈ ਜਾ ਸਕਦੀ, ਤਾਂਗ ਵੀ ਇੰਤਜ਼ਾਰ ਲੱਗ ਸਕਦੀ ਹੈ, ਪਰ ਇਹ ਬੇਯਕੀਨੀ, ਇਹ ਡਰ, ਇਹ ਖੌਫ, ਅਣਡਿੱਠੀਆਂ ਰੁੱਤਾਂ ਜਿਸ ਨੂੰ ਵੇਖਿਆ ਨਾ ਜਾ ਸਕੇ, ਅਜਿਹੇ ਮੌਸਮ, ਅਜਿਹੇ ਹਾਲਾਤ, ਅਜਿਹੀਆਂ ਸੋਚਾਂ, ਅਜਿਹੀਆਂ ਫਿਕਰਾਂ ਜਿਨ੍ਹਾਂ ਨੂੰ ਵੇਖਿਆ ਨਾ ਜਾ ਸਕੇ, ਅਣਡਿੱਠੇ ਰੁੱਤ, ਅਣਡਿੱਠੀਆਂ ਰੁੱਤਾਂ ਦਾ ਡਰ, ਖੌਫ। ਪਰ ਉਹ ਤੇ 14ਵੀਂ ਦਾ ਚੰਨ ਸੀ। ਅਨਵਰ ਤੇ ਪੂਰੇ ਘਰ ਦਾ ਨਿਖਰਿਆ ਹੋਇਆ ਚਾਨਣ ਸੀ, ਬੜਾ ਵਾਜ਼ਿਆ, ਸਾਫ ਸੁਥਰਾ, ਹਰ ਲਿਹਾਜ਼ ਨਾਲ ਉਸ ਨੂੰ ਬਚਾ ਕੇ ਰੱਖਿਆ ਗਿਆ। ਖੈਰ, ਉਹਨੇ ਆਪਣੇ ਆਪ ਨੂੰ ਗ੍ਰਹਿਣ ਲਾ ਲਿਆ, ਯਾਨੀ ਆਪਣੇ ਆਪ ਨੂੰ ਦਾਖ ਲਾ ਲਿਆ। ਜਦੋਂ ਸੂਰਜ ਚੰਨ ਦੇ ਵਿਚਕਾਰ ਜ਼ਮੀਨ ਆ ਜਾਂਦੀ ਹੈ ਤੇ ਉਸ ਵੇਲੇ ਗ੍ਰਹਿਣ ਲੱਗ, ਆਪਣਾ ਹੁਸਨ, ਆਪਣੀ ਜਵਾਨੀ, ਆਪਣਾ ਜੋਬਨ ਭਰਿਆ ਚਾਨਣ ਆਪ ਗਵਾ ਲਿਆ। ਉਹਨੇ ਆਪਣੇ ਆਲ ਦੁਆਲੇ ਜ਼ਹਿਰੀ ਧੂਏਂ ਦੇ ਕਾਲੇ ਬੱਦਲ ਇੰਜ ਖਿਲਾਰੇ ਕਿ ਆਪਣੇ ਸਾਰੇ ਵਜੂਦ ਸਮੇਤ ਗਵਾਚ ਗਿਆ। ਹੁਣ ਕਹਾਣੀਕਾਰ ਨੇ ਕਿਧਰੇ ਵੀ ਨਹੀਂ ਦੱਸਿਆ ਕਿ ਉਹ ਨਸ਼ੇ ਦੀ ਲੱਤ ਵਿੱਚ ਲੱਗ ਗਿਆ, ਪਰ ਉਸ ਦਾ ਇਹ ਫਿਕਰਾ ਉਹਨੇ ਆਪਣੇ ਆਲ ਦੁਆਲੇ ਜ਼ਹਿਰੀ ਧੂਏਂ, ਸਿਰਫ ਧੂਏਂ ਨਹੀਂ, ਜ਼ਹਿਰੀ ਧੂਏਂ ਯਾਨੀ ਸਿਗਰਟ, ਔਰ ਸਿਗਰਟ ਵੀ ਐਸਾ ਜਿਹਦੇ ਵਿੱਚ ਜ਼ਹਿਰ ਭਰਿਆ ਹੈ, ਜਿਹਦੇ ਵਿੱਚ ਕੋਈ ਨਾ ਕੋਈ ਨਸ਼ਾ ਹੈ, ਚਰਸ ਹੈ, ਅਫਿਊਨ ਹੈ, ਜਾਂ ਕੋਈ ਹੋਰ ਹੀਰੋਇਨ ਟਾਈਪ ਕੋਈ ਨਸ਼ਾ ਹੈ। ਉਹ ਨਸ਼ਾ ਜਿਹੜਾ ਹੈ, ਉਹ ਜ਼ਹਿਰੀ ਧੂਆਂ ਜਿਹੜਾ ਹੈ, ਉਹਦੇ ਕਾਲੇ ਬੱਦਲ ਇੰਜ ਖਿਲਾਰੇ ਕਿ ਉਹ ਆਪਣੇ ਸਾਰੇ ਵਜੂਦ ਸਮੇਤ ਗਵਾਚ ਗਿਆ। ਕਬਰਸਤਾਨਾ ਵਰਗਾ ਬੰਦਾ ਬੈਠਾ ਸਿਗਰਟ ਪੀ ਰਿਹਾ ਸੀ, ਤੇਜ਼ ਧੂਏਂ ਦੇ ਚਾਕੂ ਨਾਲ ਫਟ ਜਿਗਰ ਦੇ ਸੀ ਰਿਹਾ ਸੀ। ਇਹ ਨਸ਼ੇ ਦੀ ਲੱਤ ਜਿਹੜੀ ਹੈ, ਇਹ ਨੌਜਵਾਨੀ ਦੀ ਉਮਰ ਦੇ ਮੁੰਡੇ ਕੁੜੀਆਂ, ਖਾਸ ਤੌਰ ਤੇ ਜਿਹੜੇ ਤੁਹਾਡੀ ਉਮਰ ਦੇ ਨੇ, ਸੈਕੰਡ ਈਅਰ, ਫਸਟ ਈਅਰ ਦੇ ਵਿੱਚ, ਇਹ ਬੜੇ ਸ਼ੌਕ ਦੇ ਨਾਲ, ਫੈਸ਼ਨ ਸਮਝਦੇ ਆਇਆ, ਸਿਗਰਟ ਪੀਣ ਲੱਗ ਪੈਂਦੇ ਔਰ ਇਬਤਦਾ ਕਰਦੇ ਨੇ, ਮੁੱਢ ਰੱਖਦੇ ਨੇ ਕਿਸੇ ਮਹਿੰਗੀ ਜਿਹੀ ਸਿਗਰਟ। ਕਿਉਂ? ਕਿਉਂਕਿ ਉਹ ਫਿਲਮਾਂ 'ਚ ਵੇਖਦੇ ਨੇ, ਉਹ ਡਰਾਮਿਆਂ 'ਚ ਵੇਖਦੇ ਨੇ, ਔਰ ਨਹੀਂ ਤੇ ਫਿਰ ਆਪਣੇ ਆਲ ਦੁਆਲੇ ਜਿਹੜਾ ਚੌਧਰੀ ਹੈ, ਜਿਹੜਾ ਬਦਮਾਸ਼ ਹੈ, ਉਹਨੂੰ ਵੇਖਦੇ ਨੇ ਕਿ ਉਹ ਨਸ਼ਾ ਕਰ ਰਿਹਾ, ਔਰ ਫਿਰ ਕਮ ਅਕਲ ਜਾਹਿਲ ਲੋਕਾਂ ਦੇ ਕੋਲ ਬੈਠਦੇ ਨੇ ਜੋ ਸਮਝਦੇ ਨੇ ਕਿ ਨਸ਼ਾ ਜਿਹੜਾ ਹੈ ਉਹ ਇਨਸਾਨ ਵਾਸਤੇ ਕੋਈ ਖਤਰਾ ਨਹੀਂ ਲਿਆਂਦਾ। ਵੇਲੇ ਦੇ ਨਾਲ ਨਾਲ ਇਨਸਾਨ ਵਾਸਤੇ ਮੌਤ ਤੋਂ ਵੀ ਭੈੜੀ ਜ਼ਿੰਦਗੀ ਕਰਨ ਵਾਲਾ ਨਸ਼ਾ ਜਿਹੜਾ ਹੈ ਉਹ ਇਨਸਾਨ ਨੂੰ ਬੇਘਰ ਕਰ ਦਿੰਦਾ ਹੈ, ਔਰ ਆਪਣੀ ਨਜ਼ਰਾਂ ਤੋਂ, ਸਮਾਜ ਦੀਆਂ ਨਜ਼ਰਾਂ ਤੋਂ ਥੱਲੇ ਡੇਗਦਾ। ਇਸ ਲਈ ਇਹਦੇ ਕੋਲੋਂ ਜਿੰਨਾ ਵੀ ਬਚਿਆ ਜਾ ਸਕੇ ਬਚੋ। ਕਿਸੇ ਵੀ ਦੋਸਤ ਕੋਲੋਂ ਫੈਸ਼ਨ ਦੇ ਅੰਦਾਜ਼ ਵਿੱਚ ਜਾਂ ਸਿਰਫ ਵਕਤੀ ਤੌਰ ਤੇ ਪਫਿੰਗ ਕਰਨ ਵਾਸਤੇ ਸਿਗਰਟ ਦਾ ਨਸ਼ਾ ਜਿਹੜਾ ਹੈ
ਉਹ ਆਪਣੇ ਆਪ ਨੂੰ ਨਾ ਲਾਓ। ਹੁਣ ਤੁਸੀਂ ਕਹੋਗੇ ਕਿ ਸਿਗਰਟ ਨਸ਼ਾ ਨਹੀਂ ਹੈ, ਸਿਗਰਟ ਹੀ ਨਸ਼ਾ ਹੈ। ਜਿਹਦੇ ਬਾਰੇ ਤੁਹਾਨੂੰ ਕਹਿਣਾ ਪਵੇ ਕਿ ਨਸ਼ਾ ਨਹੀਂ, ਉਹ ਫਿਰ ਉਹ ਕੀ ਹੈ? ਦੱਸੋ, ਕੋਈ ਮੈਡੀਸਨ ਜਾਂ ਉਹ ਕੀ ਸ਼ੈ? ਨਿਕੋਟੀਨ ਜਿਹੜੀ ਹੈ ਉਸ ਤੋਂ ਬਚੋ। ਨਸ਼ੇ ਦੀ ਕਿਸੇ ਵੀ ਸੂਰਤ, ਭਾਵੇਂ ਉਹ ਸਿਗਰਟ ਦੀ ਹੋਵੇ, ਪੱਕੇ ਸਿਗਰਟ ਭਰੇ ਹੋਏ ਸਿਗਰਟ ਦੀ ਸੂਰਤ ਵਿੱਚ ਹੋਏ, ਸ਼ਰਾਬ ਦੀ ਸੂਰਤ ਵਿੱਚ ਹੋਏ, ਜਾਂ ਕਿਸੇ ਹੋਰ ਅੱਜ ਕੱਲ੍ਹ ਸਟੂਡੈਂਟਸ ਦੇ ਵਿੱਚ ਜਿਹੜਾ ਹੈ ਆਈਸ ਦਾ ਨਸ਼ਾ, ਜਾਂ ਫਿਰ ਜਿਹੜਾ ਵੀਡ ਦਾ ਨਸ਼ਾ ਜਿਹੜਾ ਹੈ ਉਹ ਸਟੂਡੈਂਟਸ ਦੇ ਵਿੱਚ ਇੱਕ ਫੈਸ਼ਨ ਦੇ ਤੌਰ ਤੇ, ਇੱਕ ਵੱਡੀ ਜਿਹੜੀ ਕਲਾਸ ਉਹ ਫੈਸ਼ਨ ਦੇ ਤੌਰ ਤੇ ਇਸ ਨਸ਼ੇ ਨੂੰ ਲੈ ਰਹੀ ਹੈ। ਪਰ ਇਹ ਨਸ਼ਾ ਇੰਨਾ ਖੌਫਨਾਕ ਬਣ ਜਾਂਦਾ ਹੈ ਕਿ ਇੱਕ ਵੇਲਾ ਤੁਸੀਂ ਆਪਣਾ ਆਪ ਵੀ ਇਹਦੇ ਵਾਸਤੇ ਵੇਚਣ ਵਾਸਤੇ ਤਿਆਰ ਹੋ ਜਾਂਦੇ ਹੋ। ਔਰ ਅਜਿਹੇ ਨਸ਼ੇ ਤੋਂ ਜ਼ਰੂਰ ਬਚੋ, ਕਿਉਂ ਜੇ ਇਹ ਤੁਹਾਨੂੰ, ਤੁਹਾਡੇ ਘਰ ਵਾਲਿਆਂ ਨੂੰ, ਤੁਹਾਡੇ ਪਿਆਰਿਆਂ ਨੂੰ ਮੌਤ ਦੇ ਅੰਨੇ ਗੁੰਗੇ ਖੂਹ ਵਿੱਚ ਸੁੱਟ ਦਿੰਦੇ। ਔਰ ਜਿਨ੍ਹਾਂ ਨੇ ਨਸ਼ਾ ਬਣਾਇਆ ਹੁੰਦਾ ਹੈ ਜਾਂ ਜਿਨ੍ਹਾਂ ਨੇ ਨਸ਼ਾ ਜਿਹੜਾ ਲਾਇਆ ਹੁੰਦਾ ਹੈ, ਉਹ ਨਸ਼ਾ ਉਹ ਵੇਚ ਰਹੇ ਹੁੰਦੇ ਨੇ। ਉਹ ਤੁਹਾਨੂੰ ਸ਼ੁਰੂ 'ਚ ਮਾਇਲ ਕਰਦੇ ਨੇ ਇਸ ਵੱਲ, ਫਰੀ ਦੇ ਕੇ, ਫੈਸ਼ਨ 'ਚ ਦੇ ਕੇ, ਫਿਲਮਾਂ 'ਚ ਲਾ ਕੇ, ਫਿਰ ਤੁਹਾਡੇ ਤੱਕ ਆਪਣੇ ਲੋਕ ਪੜਾ ਕੇ, ਕਾਲਜਾਂ, ਯੂਨੀਵਰਸਿਟੀਆਂ, ਮਹੱਲਿਆਂ, ਚੌਕਾਂ ਦੇ ਵਿੱਚ ਉਹਨਾਂ ਦੇ ਕਰਿੰਦੇ ਹੁੰਦੇ ਨੇ, ਜਿਨ੍ਹਾਂ ਦਾ ਟਾਰਗੇਟ ਹੁੰਦਾ ਹੈ ਕਿ ਇੰਨੇ ਬੰਦੇ ਤੁਸੀਂ ਸਾਨੂੰ ਲਿਆਣੇ, ਕਿਉਂਕਿ ਉਹਨਾਂ ਨੂੰ ਗਾਹਕ ਚਾਹੀਦੇ ਨੇ। ਉਹ ਸਿਰਫ ਤੁਹਾਨੂੰ ਇੱਕ ਟੂਲ ਵਾਂਗੂ ਵਰਤਦੇ ਨੇ। ਔਰ ਇੱਕ ਟੂਲ ਵਾਂਗੂ ਜੇ ਤੁਸੀਂ ਕਿਸੇ ਦੋਸਤ ਨੂੰ ਨਸ਼ੇ ਦੇ ਇਨਕਾਰ ਦੇ ਉੱਤੇ ਉਹ ਦੋਸਤੀ ਛੱਡ ਜਾਂਦਾ ਤੇ ਉਹਨਾਂ ਛੱਡ ਦਿਓ ਦੋਸਤੀ, ਕਿਉਂ ਜੇ ਉਹ ਤੁਹਾਡਾ ਦੋਸਤ ਹੈ ਹੀ ਨਹੀਂ। ਦੋਸਤ ਉਹ ਹੈ ਜੋ ਸਿੱਧੇ ਰਸਤੇ ਤੇ ਲਾ ਦੇਵੇ। ਜਿਹੜਾ ਸਿੱਧੇ ਰਸਤੇ ਤੇ ਨਹੀਂ ਲਾਂਦਾ, ਉਸ ਤੋਂ ਚੰਗਾ ਹੈ ਖਾਮੋਸ਼ੀ ਨਾਲ ਇਕੱਲੇ ਬਹਿ ਕੇ ਆਪਣੇ ਆਪ ਨੂੰ ਮਿਲ ਲਵੋ। ਆਪਣੇ ਸੁਲੱਖਣੇ ਲਹੂ ਵਿੱਚ ਜ਼ਹਿਰ ਹੀ ਜ਼ਹਿਰ ਭਰ ਲਿਆ ਤੇ ਮੇਰੇ ਲਈ ਹਨੇਰੇ ਹੀ ਹਨੇਰੇ, ਡਰ, ਖੌਫ, ਬੇਯਕੀਨੀ ਤੇ ਲੰਮੀ ਜੁਦਾਈ ਤੇ ਉਡੀਕ, ਇਹੋ ਹੀ ਮੁਕੱਦਰ। ਕਿੱਡੇ ਸੋਹਣੇ ਦਿਨ ਸਨ, ਖੁਸ਼ਹਾਲੀ ਤੇ ਹਾਸੇ ਤੂਤ ਦੀ ਗੂੜੀ ਤੇ ਸਜਰੀ ਛਾਂ ਵਾਂਗੂ ਸਾਰੇ ਘਰ ਵਿੱਚ ਖਿਲਰੇ ਹੋਏ ਸਨ। ਤੂਤ, ਸ਼ਹਿਤੂਤ ਦਾ ਜਿਹੜਾ ਦਰਖਤ ਹੈ, ਉਹਦੀ ਛਾਂ ਜਿਹੜੀ ਠੰਡੀ ਮਿੱਠੀ ਛਾਂ ਦੇ ਵਾਂਗੂ, ਯਾਨੀ ਘਰ ਜਿਹੜਾ ਹੈ ਮਹਿਫੂਜ਼ ਵੀ ਸੀ, ਖੁਸ਼ਹਾਲੀ ਵੀ ਸੀ, ਰੁਪਇਆ ਪਾਸਾ ਵੀ ਜਿਹੜਾ ਉਹ ਲੋਕਾਂ ਕੋਲ ਮੌਜੂਦ ਸੀ, ਉਸ ਘਰ ਦੇ ਵਿੱਚ ਮੌਜੂਦ ਸੀ। ਔਰ ਸਾਰੇ ਭੈਣ ਭਰਾ ਖੁਸ਼ਹਾਲ ਸੀ, ਮਾਂ ਪਿਓ ਵੀ ਖੁਸ਼ਹਾਲ ਸੀ। ਅਨਵਰ ਦੀਆਂ ਗੱਲਾਂ ਮਿੱਠੀਆਂ, ਪਿਆਰੀਆਂ, ਹਾਸਿਆਂ ਭਰੀਆਂ, ਸ਼ਾਨ ਹੀ ਵੱਖਰੀ ਸੀ ਉਹਨਾਂ ਦੀ ਘਰ ਦੀ। ਤੇ ਫਿਰ ਘਰ ਨੂੰ ਨਜ਼ਰ ਲੱਗ ਗਈ। ਮੈਂ ਕੱਲ ਵੀ ਦੱਸਿਆ ਸੀ ਪਿਛਲੇ ਲੈਕਚਰ 'ਚ ਕਿ ਜਿਹੜੀ ਨਜ਼ਰ ਲੱਗਣਾ ਹੈ ਉਹ ਕਿ ਘਰ ਦੀ ਗੱਲ ਨਹੀਂ ਹੈ, ਸਾਡੇ ਸਮਾਜ ਦੀ ਗੱਲ ਹੈ। ਇਹ ਹੱਡ ਬੀਤੀ ਨਹੀਂ ਹੈ, ਜਗ ਬੀਤੀ ਹੈ। ਇਹ ਸਾਡੇ ਆਲ ਦੁਆਲੇ ਦੀ ਗੱਲ ਹੈ ਕਿ ਨਸ਼ਿਆਂ ਦਾ ਸ਼ਿਕਾਰ ਨੌਜਵਾਨਾਂ ਨੂੰ ਕੀਤਾ ਜਾਂਦਾ ਹੈ। 50 ਸਾਲ ਦੇ ਉੱਤੇ ਬਾਬਿਆਂ ਨੂੰ ਜਾਂ ਉਸ ਉਮਰ ਦੇ ਵਿਅਕਤੀਆਂ ਨੂੰ ਕਿਉਂ ਨਹੀਂ ਨਸ਼ੇ ਵਾਲੇ ਪਾਸੇ, ਕਿਉਂਕਿ ਉਹ ਸਮਝਦਾਰ ਹੋ ਚੁੱਕੇ ਹੁੰਦੇ ਨੇ। ਉਹਨਾਂ ਦਾ ਟਾਰਗੇਟ 15 ਤੋਂ ਲੈ ਕੇ 22 ਸਾਲ ਤੱਕ ਮੁੰਡੇ ਕੁੜੀਆਂ ਹੁੰਦੀਆਂ ਨੇ, ਜਿਨ੍ਹਾਂ ਨੂੰ ਨਸ਼ੇ ਦੇ ਵਿੱਚ ਲਾ ਦਿੱਤਾ ਜਾਂਦਾ ਹੈ। ਹੋਰ ਤੇ ਹੋਰ ਅਜੇ ਇੰਜੈਕਸ਼ਨਸ ਹੁੰਦੇ ਨੇ, ਅਜੇ ਕੈਪਸੂਲਸ ਹੁੰਦੇ ਨੇ ਜਿਹੜੇ ਬੇਸੁੱਧ ਕਰ ਦਿੰਦੇ ਨੇ, ਜਾਂ ਫਿਰ ਬਹੁਤੇ ਨੰਬਰ ਲੈਣ ਦੇ ਚੱਕਰਾਂ ਦੇ ਵਿੱਚ ਇੰਜੈਕਸ਼ਨ ਲਵਾਤੇ ਜਾਂਦੇ ਨੇ ਤਾਂ ਕਿ ਨੀਂਦ ਨਾ ਆਏ, ਸਬਕ ਛੇਤੀ ਯਾਦ ਹੋਏ, ਫਲਾਂ ਫਲਾਂ। ਇਹ ਨਸ਼ੇ ਅੰਦਰੋਂ ਇਨਸਾਨ ਨੂੰ ਖੋਖਲਾ ਕਰ ਦਿੰਦੇ, ਫਿਰ ਉਸ ਤੋਂ ਬਗੈਰ ਉਹ ਜੀ ਨਹੀਂ ਸਕਦਾ। ਜਦੋਂ ਉਸ ਤੋਂ ਬਗੈਰ ਜੀ ਨਹੀਂ ਸਕਦਾ ਤੇ ਫਿਰ ਆਹਿਸਤਾ ਆਹਿਸਤਾ ਉਹ ਪਹਿਲੇ ਬਾਹਰੋਂ ਕੋਈ ਚੀਜ਼ਾਂ ਚੋਰੀ ਕਰਕੇ ਵੇਚਦਾ ਹੈ, ਫਿਰ ਉਹ ਘਰ ਦੇ ਵਿੱਚ ਉਹ ਵੇਚਦਾ ਹੈ। ਇੱਥੋਂ ਤੱਕ ਦੇਖਿਆ ਗਿਆ ਹੈ ਕਿ ਘਰ ਦੀਆਂ ਇੱਜ਼ਤਾਂ ਵੀ ਨਿਲਾਮ ਕਰ ਦਿੰਦੇ ਨੇ ਇਹੋ ਜਿਹੇ ਲੋਕ, ਕਿਉਂਕਿ ਉਹਨਾਂ ਨੂੰ ਕੋਈ ਸੁੱਧ ਬੁੱਧ ਹੀ ਨਹੀਂ। ਇਸ ਲਈ ਆਪਣੇ ਆਲੇ ਦੁਆਲੇ ਨਜ਼ਰ ਰੱਖੋ, ਆਪਣੇ ਨਿੱਕਿਆਂ ਤੇ ਨਜ਼ਰ ਰੱਖੋ। ਜਿਹੜੇ ਅਜਿਹੇ ਕੰਮ ਕਰਨ ਉਹਨਾਂ ਦੇ ਰਵੱਈਏ ਦੇਖੋ ਇੱਕਦਮ ਬਦਲ ਜਾਣਗੇ। ਉਹਨਾਂ ਦੀ ਅੱਖਾਂ ਦੀ ਜਿਹੜੀ ਪੁਤਲੀ ਹੈ ਉਹ ਠਹਿਰ ਜਾਂਦੀ ਹੈ, ਉਹ ਬਹੁਤ ਜ਼ਿਆਦਾ ਹਰਕਤ ਨਹੀਂ ਕਰਦੀ। ਉਹਨਾਂ ਦੀ ਖੁਰਾਕ ਵਿੱਚ ਤਬਦੀਲੀ ਆ ਜਾਏਗੀ, ਇੱਕਦਮ ਉਹਨਾਂ ਦੀ ਖੁਰਾਕ ਘੱਟ ਹੋ ਜਾਏਗੀ ਜਾਂ ਬਹੁਤ ਜ਼ਿਆਦਾ ਹੋ ਜਾਏਗੀ। ਫਿਰ ਉਹਨਾਂ ਦੇ ਸੌਣ 'ਚ ਤਬਦੀਲੀ ਆ ਜਾਏਗੀ, ਉਹਨਾਂ ਦੇ ਸਿਰ ਸੁੱਟਣ ਦੀ ਤਬਦੀਲੀ ਆ ਜਾਏਗੀ। ਉਹ ਜ਼ਿਆਦਾ ਦੇਰ ਸਿਰ ਸੁੱਟ ਕੇ ਰਹਿਣਗੇ, ਚੁੱਪ ਰਹਿਣਗੇ। ਇਹ ਜਿਹੜਾ ਵਰਤਾਰੇ ਨੇ ਇਹ ਤੁਸੀਂ ਜ਼ਿਹਨ 'ਚ ਰੱਖੋ। ਫਿਰ ਤੁਸੀਂ ਯਾਦ ਕਰੋ ਕਿ ਸਵੇਰੇ ਸਵੇਰੇ ਜੇ ਤੁਸੀਂ ਉੱਠਦੇ ਹੋ ਤੇ ਤੁਹਾਡਾ ਉੱਠ ਕੇ ਇੱਕਦਮ ਜੇ ਜਿੰਨਾ ਚਿਰ ਤੁਸੀਂ ਮੂੰਹ ਨਹੀਂ ਧੋਂਦੇ ਤੁਸੀਂ ਫਰੈਸ਼ ਨਹੀਂ ਹੁੰਦੇ, ਤੇ ਜਿੰਨਾ ਚਿਰ ਮੂੰਹ ਨਹੀਂ ਧੋ ਰਹੇ ਤਾਂ ਤੁਹਾਡਾ ਦਿਲ ਕਰਦਾ ਸੋਈ ਰਹੋ। ਔਰ ਅਜਿਹੇ ਜਿਹੜੇ ਨਸ਼ਈ ਜਿਹੜੇ ਨੇ, ਅਜਿਹੇ ਜਿਹੜੇ ਲੋਕ ਨੇ,
ਵੀ ਇਸ ਤਰ੍ਹਾਂ ਕਰਦੇ ਨੇ ਕਿ ਆਪਣੇ ਆਪ ਨੂੰ ਪਾਣੀ ਤੋਂ, ਸਫਾਈ ਤੋਂ ਦੂਰ ਰੱਖਦੇ ਨੇ। ਸਰਦੀਆਂ ਵਿੱਚ ਵੀ ਠੰਡੀ ਬਰਫ਼ ਖਾ ਰਹੇ ਹੁੰਦੇ ਨੇ। ਯਾਦ ਰੱਖੋ, ਜਦੋਂ ਉਹਨਾਂ ਦੀ ਹਯਾਤੀ ਦੇ ਵਿੱਚ ਗੈਰ ਮਾਮੂਲੀਪਨ ਦੇਖੋਗੇ, ਗੈਰ ਬਕਾਇ ਜਿਹੜਾ ਜ਼ਿੰਦਗੀ ਦਾ ਰਵੱਈਆ ਬਦਲ ਜਾਏਗਾ, ਬਾਕਾਇਦਗੀ ਨਹੀਂ ਰਹੇਗੀ, ਤੇ ਫਿਰ ਤੁਸੀਂ ਯਾਦ ਰੱਖੋ ਕਿ ਉਹਨਾਂ ਅੰਦਰ ਕੋਈ ਨਾ ਕੋਈ ਤਬਦੀਲੀ ਹੋ ਰਹੀ ਹੈ। ਉਹਨਾਂ ਨੂੰ ਫੌਰਨ ਆਪਣੇ ਤੋਂ ਵੱਖਰਾ ਨਾ ਕਰੋ, ਉਹਨਾਂ ਨੂੰ ਹੌਲੀ ਹੌਲੀ ਨਾਰਮਲ ਹਯਾਤੀ ਵਾਲੇ ਪਾਸੇ ਲਾਓ। ਉਹਨਾਂ ਨਾਲ ਨਫ਼ਰਤ ਨਾ ਕਰੋ ਔਰ ਉਹਨਾਂ ਨੂੰ ਇੱਕਦਮ ਪਰੇ ਨਾ ਕਰ ਦੇਵੋ, ਸਿਰਫ ਇਸ ਵਜ੍ਹਾ ਤੋਂ ਕਿ ਸਾਨੂੰ ਸਮਾਜ ਕੀ ਕਹੇਗਾ। ਇਸ ਵੇਲੇ ਉਹਨਾਂ ਨੂੰ ਤੁਹਾਡੀ ਬਹੁਤੀ ਲੋੜ ਹੈ। ਤੁਸੀਂ ਉਹਨਾਂ ਦੇ ਨਾਲ ਰਹੋ, ਉਹਨਾਂ ਨੂੰ ਨਫਸੀਆਤੀ ਤੌਰ 'ਤੇ ਆਪਣਾ ਸਾਥ ਜਿਹੜਾ ਹੈ ਉਹ ਨਾ ਛਡਵਾਓ, ਔਰ ਨਾਲ ਨਾਲ ਉਹਨਾਂ ਨੂੰ ਆਹਿਸਤਾ ਆਹਿਸਤਾ ਨਾਰਮਲ ਹਯਾਤੀ ਵਾਲੇ ਪਾਸੇ ਲਿਆਉਣ ਦੀ ਕੋਸ਼ਿਸ਼ ਕਰੋ। ਕਿਸੇ ਨਫਸੀਆਤਦਾਨ ਨਾਲ, ਕਿਸੇ ਸਾਈਕਾਟ੍ਰਿਸਟ ਨਾਲ ਉਹਨਾਂ ਨੂੰ ਮਿਲਵਾਓ, ਔਰ ਫਿਰ ਉਹਦੇ ਵਾਸਤੇ ਮੈਡੀਕੇਸ਼ਨ ਕਰੋ। ਇਹ ਜ਼ਰੂਰੀ ਹੈ, ਤੁਹਾਡੇ ਤੇ ਫਰਜ਼ ਬਣ ਜਾਂਦਾ ਕਿ ਅਗਰ ਕੋਈ ਐਸੇ ਹਾਲਾਤ ਆ ਜਾਣ ਤੇ ਉਸ ਬੰਦੇ ਨੂੰ ਨਾਰਮਲ ਹਯਾਤੀ ਵਿੱਚ ਲਿਆਉਣ ਵਾਸਤੇ ਬਹੁਤ ਜ਼ਿਆਦਾ ਅਜੇ ਕੰਮ ਕਰਨ ਦੀ ਲੋੜ ਹੈ। ਕੋਸ਼ਿਸ਼ ਕਰੋ ਕਿ ਕਿਸੇ ਰਿਹੈਬਿਲਿਟੇਸ਼ਨ ਸੈਂਟਰ, ਬਹਾਲੀਏ ਮਰਕਜ਼ ਜਿਹੜੇ ਨੇ ਨਸ਼ੇ ਦੇ, ਉਸ ਪਾਸੇ ਲੈ ਜਾਓ ਤਾਂ ਜੇ ਉਸ ਦਾ ਭਲਾ ਹੋ ਜਾਏ। ਜੇ ਉਹ ਨਹੀਂ ਜਾਣਾ ਚਾਹੇ ਤੇ ਫਿਰ ਕਿਸੇ ਚੁੱਪ ਚੁਪੀਤੇ ਉਹਦੇ ਖਾਣੇ ਵਿੱਚ ਕੋਈ ਐਸੀ ਜਿਹੜੀ ਨੇ ਮੈਡੀਸਨ ਦਿਓ ਜਾਂ ਉਹਦੇ ਪੀਣ ਦੇ ਵਿੱਚ, ਤਾਂ ਕਿ ਉਹ ਆਹਿਸਤਾ ਆਹਿਸਤਾ ਉਸ ਨਸ਼ੇ ਤੋਂ ਬਚ ਜਾਏ। ਇਹ ਬਹੁਤ ਜ਼ਰੂਰੀ ਹੈ। ਔਰ ਕਿਸੇ ਸਾਈਕਾਟ੍ਰਿਸਟ ਦੇ ਨਾਲ ਵੀ ਉਹਦਾ ਰਾਬਤਾ ਕਰਵਾਓ ਤਾਂ ਜੇ ਇਸ ਬਿਮਾਰੀ ਤੋਂ, ਕਿਉਂਕਿ ਬਹੁਤ ਜ਼ਿਆਦਾ ਬਿਮਾਰੀਆਂ ਦੇ ਪਿੱਛੇ ਨਫਸੀਆਤੀ ਕੈਫੀਅਤ ਹੁੰਦੀ ਹੈ। ਬਹੁਤ ਜ਼ਿਆਦਾ ਬਿਮਾਰੀਆਂ ਦੇ ਪਿੱਛੇ ਜਿਹੜੀ ਇਹੋ ਜਿਹੀਆਂ ਬਿਮਾਰੀਆਂ ਨੇ ਨਸ਼ੇ ਵਾਲੇ ਪਾਸੇ ਜਾਂਦੀਆਂ ਨੇ, ਔਰ ਉਸ ਦੀ ਖਾਨਦਾਨੀ ਜਿਹੜਾ ਸਿਸਟਮ ਹੈ ਉਸ ਦਾ ਜਿਹੜਾ ਖਰਾਬ ਹੋਣਾ ਹੁੰਦਾ ਹੈ। ਘਰ ਦੇ ਵਿੱਚੋਂ ਲਾਪਰਵਾਹੀ ਮਿਲਣਾ, ਘਰ ਦੇ ਵਿੱਚੋਂ ਇਗਨੋਰ ਕੀਤੇ ਜਾਣਾ, ਜਾਂ ਫਿਰ ਉਹ ਅਹਿਸਾਸੀ ਕਮਤਰੀ ਦਾ ਸ਼ਿਕਾਰ ਜਿਹੜੇ ਲੋਕ ਨੇ ਇਸ ਤਰ੍ਹਾਂ ਉਹ ਕਰਨ ਲੱਗ ਪੈਂਦੇ ਨੇ। ਕੋਸ਼ਿਸ਼ ਕਰੋ ਕਿ ਹਰ ਤਰ੍ਹਾਂ ਦੇ ਹਾਲਾਤ ਦੇ ਨਾਲ ਬਾਲਾਂ ਨੂੰ ਆਪਣੇ ਨਾਲ ਜੋੜੀ ਰੱਖੋ, ਔਰ ਹਰ ਤਰ੍ਹਾਂ ਬਾਲਾਂ ਦੀ ਜਿਹੜੀ ਇਹ ਤਰਬੀਅਤ ਦਾ ਖਿਆਲ ਰੱਖੋ, ਔਰ ਉਸ ਦੀ ਕੰਪਨੀ ਦਾ, ਕਿ ਉਹ ਕਿਹੜੇ ਕਿਹੜੇ ਦੋਸਤਾਂ ਨਾਲ ਮਿਲ ਰਿਹਾ, ਕਿਹੜੀ ਉਮਰ ਦੇ ਲੋਕਾਂ ਨਾਲ ਮਿਲਦਾ ਪਿਆ, ਔਰ ਉਹ ਕਿੱਥੇ ਕਿੱਥੇ ਜਾ ਰਿਹਾ। ਉਹਦੇ ਉੱਤੇ ਇਸ ਤਰ੍ਹਾਂ ਚੈੱਕ ਐਂਡ ਬੈਲੈਂਸ ਰੱਖੋ ਕਿ ਉਸ ਨੂੰ ਅੰਦਾਜ਼ਾ ਵੀ ਨਾ ਹੋ ਸਕੇ। ਉਸ ਦਾ ਸੋਸ਼ਲ ਮੀਡੀਆ ਦਾ ਵਰਤਾਰਾ ਕਿਵੇਂ ਦਾ, ਇਹ ਵੀ ਵੇਖਣਾ ਜ਼ਰੂਰੀ ਹੈ। ਇਹਦੇ ਨਾਲ ਵੀ ਤੁਹਾਨੂੰ ਬਹੁਤ ਸਾਰੀਆਂ ਗੱਲਾਂ ਦਾ ਚਾਨਣ ਹੋ ਜਾਵੇ। ਕਿੱਡੇ ਸੋਹਣੇ ਦਿਨ ਸਨ, ਖੁਸ਼ਹਾਲੀ ਤੇ ਹਾਸੇ ਤੂਤ ਦੀ ਗੂੜੀ ਤੇ ਸਜਰੀ ਛਾਂ ਵਾਂਗੂ ਸਾਰੇ ਘਰ ਵਿੱਚ ਖਿਲਰੇ ਹੋਏ ਸਨ। ਅਨਵਰ ਦੀਆਂ ਗੱਲਾਂ ਮਿੱਠੀਆਂ ਪਿਆਰੀਆਂ, ਹਾਸਿਆਂ ਭਰੀਆਂ, ਸ਼ਾਨ ਹੀ ਵੱਖਰੀ ਸੀ ਉਹਨਾਂ ਦੇ ਘਰ ਦੀ। ਇੱਕ ਦਿਨ ਪਤਾ ਨਹੀਂ ਕਿਸ ਤਰ੍ਹਾਂ ਜ਼ਾਲਮ ਪੈਰ ਉਤਰਿਆ, ਅਨਵਰ ਨੇ ਠੱਕ ਕਰਕੇ ਬੂਹਾ ਖੋਲ੍ਹਿਆ ਤੇ ਉਹਦੀ ਜ਼ੁਬਾਨ ਵਿੱਚੋਂ ਨਿਕਲਣ ਵਾਲੇ ਅੱਖਰ ਜ਼ਖਮੀ ਸਨ ਤੇ ਵੱਡੇ ਟੁਕੇ ਸਨ। ਕਿਸੇ ਨੂੰ ਕੁਝ ਵੀ ਸਮਝ ਨਾ ਆਈ। ਸ਼ਬਾਨਾ ਹੈਰਾਨ ਤੇ ਮਾਂ ਪਰੇਸ਼ਾਨ। ਅੱਖਰਾਂ ਦੀ ਵੱਧਦੀ ਗਈ। ਉਹਦੇ ਚਿਹਰੇ ਦਾ ਚਾਨਣ ਤੇ ਰੰਗ ਸਵਾ ਵਰਗਾ ਫਿੱਕਾ ਹੋ ਗਿਆ ਤੇ ਉਸ ਵੇਲੇ ਪਤਾ ਲੱਗਾ ਕਿ ਅਨਵਰ ਤੇ ਹੈਰੋਇਨ ਪੀਂਦਾ। ਉਹਦੇ ਯਾਰਾਂ ਬੇਲੀਆਂ ਨੇ ਉਸ ਨੂੰ ਕਿਸੇ ਸਵਾਦ ਦੇ ਵਿੱਚ ਉਹਨੂੰ ਲਾ ਦਿੱਤੀ, ਉਸ ਨੂੰ ਫੈਸ਼ਨ ਦੇ ਤੌਰ ਤੇ ਲਾ ਦਿੱਤੀ ਕਿ ਕੋਈ ਗੱਲ ਨਹੀਂ, ਕੱਲ ਛੱਡ ਦਾਂਗੇ, ਪਰਸੋਂ ਛੱਡ ਦਾਂਗੇ। ਫਿਰ ਐਸੀ ਚੀਜ਼ ਹੁੰਦੀ ਹੈ ਕਿ ਜਿਹੜੀ ਵਾਪਸੀ ਨਹੀਂ ਹੁੰਦੀ। ਇੱਕ ਵੇਲੇ ਤੱਕ ਵਾਪਸੀ ਹੋ ਸਕਦੀ, ਇੱਕ ਵੇਲੇ ਤੋਂ ਬਾਅਦ ਵਾਪਸੀ ਨਹੀਂ ਹੋ ਸਕਦੀ। ਮਾਂ ਤੇ ਸ਼ਬਾਨਾ ਦੇ ਮੂੰਹ ਹੋਕਾ ਜਿਹਾ ਨਿਕਲਿਆ। ਉਤਲਾ ਸਾਹ ਉੱਤੇ ਤੇ ਥੱਲੇ ਦਾ ਸਾਹ ਥੱਲੇ। ਮਾਂ ਨੇ ਦੋ ਹੱਥੜ ਸਿਰ ਵਿੱਚ ਮਾਰੇ। ਸਿਰ ਵਿੱਚ ਮਾਰੀ। ਪੈਨ ਤੇ ਨੇ ਹੱਥ ਸੀਨੇ ਉੱਤੇ ਰੱਖ ਲਿਆ, ਜਿਹਦੀ ਮਿਹਰਾਬ ਥੱਲੇ ਦਿਲ ਦਾ ਫਾਨੂਸ ਜ਼ੋਰ ਦੀ ਹਿਲਿਆ। ਦਹਲੀਜ਼ ਉੱਤੇ ਬੈਠਿਆਂ ਸ਼ਬਾਨਾ ਨੇ ਬੇਧਿਆਨੀ ਵਿੱਚ ਆਪਣੇ ਮੱਥੇ ਤੇ ਲੱਗੇ ਫੱਟ ਦੇ ਨਿਸ਼ਾਨ ਨੂੰ ਹੱਥ ਲਾਇਆ। ਫੱਟ ਕਹਿੰਦੇ ਨੇ ਜ਼ਖਮ ਨੂੰ। ਉਹਨੇ ਦੇਖਿਆ ਕਿ ਉਹਦੀ ਜ਼ਖਮ ਲੱਗ ਗਿਆ। ਜਦੋਂ ਉਹਨੂੰ ਧੱਕਾ ਵੱਜਿਆ ਹੈ ਤੇ ਉਸਦੇ ਮੱਥੇ ਤੇ ਜ਼ਖਮ ਲੱਗ ਗਿਆ। ਯਾਦ ਰੱਖਣਾ ਹੈ, ਆਬਜੈਕਟਿਵ 'ਚ ਆ ਜਾਣਾ ਹੈ ਕਿ ਸ਼ਬਾਨਾ ਨੂੰ ਕਿੱਥੇ ਸੱਟ ਲੱਗੀ, ਕਿ ਮੱਥੇ ਦੇ ਉੱਤੇ ਉਸ ਨਾਲ ਜ਼ਖਮ ਦਾ ਨਿਸ਼ਾਨ ਸੀ। ਜ਼ਖਮ ਜਿਵੇਂ ਇੱਕਦਮ ਜਾਗ ਪਿਆ। ਵੇਲਾ 100 ਸਾਲ ਵੀ ਲੰਘ ਜਾਣ, ਜੇ ਜ਼ਖਮ ਮਿਲਿਆ ਹੈ ਤੇ ਉੱਥੇ ਜੇ ਉਂਗਲ ਆ ਗਈ, ਉੱਥੇ ਜੇ ਹੱਥ ਆ ਗਿਆ, ਉੱਥੇ ਜੇ ਨਜ਼ਰ ਪੈ ਗਈ, ਤੇ ਉਹ ਜ਼ਖਮੀ ਹੋਣ ਦੇ ਵੇਲੇ ਤੇ ਉਹ ਹਾਲਾਤ ਤੇ ਉਹ ਸਾਰੇ ਜ਼ਖਮ ਇੱਕਦਮ ਇੰਝ ਹੋ ਜਾਂਦੇ ਨੇ ਜਿਵੇਂ ਨਰੋਏ ਹੋਣ, ਜਿਵੇਂ ਤਾਜ਼ਾ ਹੋਣ, ਜਿਵੇਂ ਹੁਣੇ ਲੱਗੇ ਹੋਣ। ਉਹ ਸਕੂਲੋਂ ਪੜ੍ਹਾ ਕੇ ਆਈ ਸੀ, ਯਾਨੀ ਉਹ ਬਾਲਾਂ ਨੂੰ ਪੜ੍ਹਾ ਰਹੀ ਸੀ।
ਮਿਹਨਤ ਮੁਸ਼ੱਕਤ ਕਰਨ ਵਾਲੀ, ਯਾਨੀ ਇੱਕ ਐਸੀ ਫੈਮਿਲੀ ਜਿਹੜੀ ਮੀਡੀਓਕਰ ਹੈ, ਮਿਡਲ ਕਲਾਸ ਤੋਂ ਤਾਲੁਕ ਹੈ ਉਹਦੀ, ਉਹ ਆਪਣੇ ਮੁਆਸ਼ੀ ਲੋੜਾਂ ਪੂਰੀਆਂ ਕਰਨ ਵਾਸਤੇ, ਰੁਪਇਆ ਪੈਸਾ ਪੂਰਾ ਕਰਨ ਵਾਸਤੇ ਸਾਰੇ ਜੀ ਜਿਹੜੇ ਮਿਹਨਤ ਕਰ ਰਹੇ ਨੇ। ਮਾਂ ਜਿਹੜੀ ਉਹ ਸਰਫਾ ਕਰ ਰਹੀ ਹੈ, ਧੀ ਜਿਹੜੀ ਹੈ ਉਹ ਸਕੂਲ 'ਚ ਪੜ੍ਹਾ ਰਹੀ ਹੈ ਅਤੇ ਆਪਣੇ ਘਰ ਦਾ ਸਰਕਲ ਚਲਾ ਰਹੇ ਨੇ। ਪਰ ਅਨਵਰ ਪੁੱਠੀ ਬਹਿਣੀ ਬਹਿ ਗਿਆ, ਉਹ ਭੈੜੀ ਬਹਿਣੀ ਬਹਿ ਗਿਆ। ਬੂਹੇ ਤਿਕਰ ਆਉਣ ਦਾ ਕਿਸੇ ਨੂੰ ਪਤਾ ਵੀ ਨਾ ਲੱਗਾ। ਅਨਵਰ ਜ਼ਖਮੀ ਲਫ਼ਜ਼ਾਂ ਨਾਲ ਕੁਝ ਕਹਿ ਰਿਹਾ ਸੀ ਤੇ ਕਮਰੇ ਦੀਆਂ ਸ਼ੈਵਾਂ ਨੂੰ ਇੱਧਰ ਉੱਧਰ ਸੁੱਟ ਰਿਹਾ ਸੀ। ਉਹਦਾ ਵਜੂਦ ਉਹਦੇ ਲਫ਼ਜ਼ਾਂ ਤਰ੍ਹਾਂ ਬੇਲਹੂ ਲੱਗਦਾ, ਜਿਹਦੇ ਵਿੱਚ ਖੂਨ ਨਹੀਂ ਸੀ, ਜਿਹਦੇ ਵਿੱਚ ਕਿਸੇ ਤਰ੍ਹਾਂ ਦਾ ਹਯਾ ਨਹੀਂ ਸੀ। ਬੇਯਕੀਨਾ ਡਾਵਾਂ ਡੋਲ, ਉਹ ਡਾਵਾਂ ਡੋਲ ਹੈ, ਉਹ ਹਿਲਦਾ ਪਿਆ, ਉਹਨੂੰ ਡਗਮਗਾ ਰਿਹਾ ਹੈ, ਔਰ ਬੇਯਕੀਨਾ ਇੱਧਰ ਉੱਧਰ ਵੇਖਦੇ ਆ, ਕਿਉਂਕਿ ਉਹਨੂੰ ਤਲਬ ਹੈ ਨਸ਼ੇ ਦੀ, ਉਹ ਖੌਫਨਾਕ ਤਲਬ ਹੈ। ਅੱਜ ਕੱਲ੍ਹ ਜਿਹੜਾ ਨਸ਼ਾ ਹੈ ਆਇਸ ਦਾ ਤੇ ਵੀਡ ਦਾ, ਇਹ ਬਹੁਤ ਮਹਿੰਗੇ ਨਸ਼ੇ ਨੇ, ਔਰ ਇੱਕ ਅਲੀਟ ਕਲਾਸ ਜਿਹੜੀ ਇਹਦੇ ਮਗਰ ਪਈ ਹੋਈ ਹੈ। ਬਹੁਤ ਜ਼ਿਆਦਾ ਜਿਹੜੇ ਨੇ ਕੁੜੀਆਂ ਮੁੰਡੇ ਐਸੇ ਨਸ਼ੇ ਦੇ ਵਿੱਚ ਹੈ ਨੇ। ਇੱਕ ਅਜਿਹਾ ਵਿਅਕਤੀ ਵੇਖਿਆ ਜਿਹੜਾ ਇਸ ਨਸ਼ੇ ਦੇ ਵਿੱਚ, ਇੱਕ ਬੰਦਾ ਦੇਖਿਆ ਜਿਹੜਾ ਇਸ ਨਸ਼ੇ ਦੇ ਵਿੱਚ ਔਰ ਵੀਡ ਦਾ ਨਸ਼ਾ ਕਰਦਾ, ਉਹਦੀ 4000 ਰੁਪਏ ਦਾ ਰੋਜ਼ ਦਾ ਨਸ਼ਾ, ਔਰ ਉਹ ਮੀਡੀਓਕਰ ਫੈਮਿਲੀ, ਮਾਂ ਪਿਓ ਨੇ ਆਪਣਾ ਘਰ-ਬਾਰ ਸਭ ਵੇਚ ਦਿੱਤਾ ਕਿ ਇਸ ਦਾ ਨਸ਼ਾ ਕਿਸੇ ਨਾ ਕਿਸੇ ਤਰ੍ਹਾਂ ਪੂਰਾ ਕੀਤਾ ਜਾਏ, ਕਿਉਂਕਿ ਉਹ ਇਸ ਸਟੇਜ ਤੇ ਅਪੜ ਚੁੱਕਿਆ ਸੀ ਕਿ ਉਹ ਹੁਣ ਉਹ ਕਿਸੇ ਪਾਸੇ ਜੋਗਾ ਨਹੀਂ ਸੀ ਰਿਹਾ। ਡਾਕਟਰਾਂ ਨੇ ਵੀ ਉਸ ਨੂੰ ਲਾਇਲਾਜ ਮਿੱਤਾ, ਔਰ ਉਸ ਦੇ ਬਾਰੇ ਆਖਰੀ ਤੌਰ ਤੇ ਇਹੀ ਕਿਹਾ ਜਾ ਰਿਹਾ ਸੀ ਕਿ ਉਸ ਨੂੰ ਸਿਰਫ ਮੌਤ ਹੀ, ਹੁਣ ਉਹਦੀ ਮੌਤ ਦੀ ਉਡੀਕ ਕੀਤੀ ਜਾਏ। ਤੂੰ ਕਿਉਂ ਨਹੀਂ ਸਮਝਦੀ ਮਾਂ, ਮੈਨੂੰ ਕਿੰਨੀ ਜ਼ਬਰਦਸਤ ਜ਼ਰੂਰਤ ਹੈ ਪੈਸਿਆਂ ਦੀ। ਮਾਂ, ਮੇਰੇ ਅੰਦਰ ਦੇ ਸੀਨੇ ਵਿੱਚ ਮੇਰੇ ਸਾਰੇ ਵਜੂਦ ਵਿੱਚ ਜੋਕਾਂ ਉਤਰ ਆਈਆਂ ਨੇ, ਜਿਵੇਂ ਜੋਕਾਂ ਲੱਗਦੀਆਂ ਨਾ ਖੂਨ 'ਚ ਉਸਰੀਆਂ ਨੇ ਜੋਕਾਂ, ਉਸ ਤਰ੍ਹਾਂ ਲੱਗ ਰਿਹਾ ਹੈ। ਯਾਨੀ ਮੇਰੇ ਅੰਦਰ ਜਿਹੜੀਆਂ ਨੇ ਮੈਨੂੰ ਚੱਕ ਮਾਰ ਰਹੀਆਂ ਨੇ। ਜਿੰਨੀ ਦੇਰ ਤਾਈਂ ਹੀਰੋਇਨ ਦਾ ਧੂਆਂ ਮੇਰੀਆਂ ਰਗਾਂ ਵਿੱਚ ਨਹੀਂ ਉਤਰੇਗਾ, ਜੋਕਾਂ ਮੇਰੀ ਰਾਤ ਦੇ ਘੁੱਟ ਭਰਦੀਆਂ ਰਹਿਣਗੀਆਂ, ਮੇਰੀ ਨਸ ਨਸ 'ਚ ਚੂੰਡੀਆਂ ਵੜਦੀਆਂ ਰਹਿਣਗੀਆਂ। ਮਾਂ ਬਚਾ ਲੈ, ਖੁਦਾ ਦੇ ਵਾਸਤੇ ਪੈਸੇ ਦੇ, ਮੈਨੂੰ ਪੈਸੇ ਦੇ ਮਾਂ। ਮੁਆਸ਼, ਰੁਪਇਆ, ਪੈਸਾ, ਇਹ ਹੀ ਮਨਸ਼ਿਆਤ ਫਰੋਸ਼ਾਂ ਦਾ ਸਭ ਤੋਂ ਵੱਡਾ ਜਿਹੜਾ ਹਥਿਆਰ ਹੈ। ਉਹਨਾਂ ਨੂੰ ਪੈਸੇ ਨਾਲ ਗਰਜ਼ ਹੈ, ਉਹਨਾਂ ਨੂੰ ਨਹੀਂ ਹੈ ਕੋਈ ਵੀ ਗਰਜ਼ ਕਿ ਨਵੀਂ ਨਸਲ ਤਬਾਹ ਹੋ ਰਹੀ ਹੈ, ਉਹਦੇ ਨਾਲ ਕੋਈ ਰਿਸ਼ਤੇ ਜੁੜੇ ਨੇ, ਉਹ ਤਬਾਹ ਹੋ ਰਹੇ ਨੇ, ਲੋਕਾਂ ਦੇ ਘਰ ਤਬਾਹ ਹੋ ਰਹੇ ਨੇ, ਬਰਬਾਦੀ ਹੋ ਰਹੀ ਹੈ। ਉਹਨਾਂ ਨੂੰ ਕੋਈ ਨਹੀਂ ਹੈ ਪਰਵਾਹ, ਉਹਨਾਂ ਨੂੰ ਸਿਰਫ ਆਪਣੀ ਦੌਲਤਾਂ ਜਮ੍ਹਾਂ ਕਰਨ ਦੀ ਪਰਵਾਹ, ਆਪਣੀਆਂ ਗੱਡੀਆਂ ਕਾਰਾਂ। ਉਹਨਾਂ ਦੇ ਆਪਣੇ ਜਿਹੜੇ ਬੱਚੇ ਨੇ ਉਹ ਬਾਹਰ ਦੇ ਮੁਲਕ ਗਏ ਹੋਏ ਨੇ, ਜਾਂ ਫਿਰ ਉਹਨਾਂ ਨੂੰ ਇਸ ਤਰ੍ਹਾਂ ਮਹਿਫੂਜ਼ ਕੀਤਾ ਜਾਂਦਾ ਹੈ ਜਿਵੇਂ ਉਹ ਇਨਸਾਨ ਹੋਣ, ਤੇ ਜਿਹੜੇ ਸਾਡੇ ਗਰੀਬ ਕਲਾਸ ਦੇ ਬੱਚੇ ਨੇ ਉਹ ਇਨਸਾਨ ਨਾ ਹੋਣ, ਉਹ ਕੀੜੇ ਮਕੌੜੇ ਹੋਣ। ਅਨਵਰ ਨੇ ਆਪਣੇ ਕੰਬਦੇ ਹੱਥਾਂ ਨਾਲ ਮਾਂ ਦੀ ਚਾਦਰ ਦੇ ਪੱਲੇ ਨੂੰ ਫੜਿਆ ਹੋਇਆ ਸੀ, ਉਹਦਾ ਸਾਰਾ ਵਜੂਦ ਕੰਬ ਰਿਹਾ ਸੀ। ਉਹ ਚਾਦਰ ਨੂੰ ਜ਼ੋਰ-ਜ਼ੋਰ ਨਾਲ ਹਲੌਣੇ ਦੇ ਰਿਹਾ ਸੀ, ਝਟਕੇ ਦੇ ਰਿਹਾ ਸੀ, ਤੇ ਮਾਂ ਦੀ ਚਾਦਰ ਸਿਰ ਤੋਂ ਢਲਕ ਕੇ ਉਹਦੇ ਪੈਰਾਂ ਉੱਤੇ ਡਿੱਗ ਪਈ ਸੀ। ਇਹ ਨਸ਼ੇ ਦੇ ਵਿੱਚ ਉਹਦੇ ਕੋਲੋਂ ਇਨਸਾਨੀਅਤ ਵੀ ਕਿਧਰੇ ਦੂਰ ਜਾ ਡਿੱਗੀ ਸੀ। ਇਹ ਮਾਂ ਦੇ ਸਿਰ ਦੀ ਚਾਦਰ ਨਹੀਂ ਡਿੱਗੀ, ਸਗੋਂ ਉਹਦੀ ਇਨਸਾਨੀਅਤ ਕਿਧਰੇ ਜਾ ਡਿੱਗੀ ਸੀ, ਜਿਹਦੇ ਬਾਰੇ ਉਹਨੂੰ ਅਹਿਸਾਸ ਵੀ ਨਹੀਂ, ਕਿਉਂਕਿ ਉਹਨੇ ਸਾਰੇ ਅਹਿਸਾਸ ਮੁਕਾ ਕੇ ਨਸ਼ੇ ਦੀ ਲੱਤ ਨੂੰ ਅਪਣਾਇਆ ਸੀ, ਔਰ ਉਹਦੇ ਸਾਰੇ ਜਿਹੜੇ ਖਿਆਲਾਤ, ਅਹਿਸਾਸਾਤ, ਜਜ਼ਬਾਤ ਜਿਹੜੇ ਨੇ ਉਹ ਸਾਰੇ ਮੁੱਕ ਗਏ ਨੇ। ਉਸ ਨੂੰ ਸਿਰਫ ਇੱਕੋ ਹੀ ਤਲਬ ਰਹਿ ਗਈ ਹੈ। ਮਾਂ ਨੇ ਅਲਮਾਰੀ ਵਿੱਚੋਂ ਆਪਣਾ ਬਟਵਾ ਕੱਢਿਆ ਤੇ ਅਨਵਰ ਨੇ ਉਹ ਬਟਵਾ ਮਾਂ ਕੋਲੋਂ ਖੋਲਿਆ ਤੇ ਪਾਗਲਾਂ ਵਾਂਗ, ਵਹਿਸ਼ੀਆਂ ਦੀ ਤਰ੍ਹਾਂ, ਜੰਗਲੀ ਲੋਕ ਜਿਹੜੇ ਹੁੰਦੇ ਜਿਨ੍ਹਾਂ ਨੂੰ ਕੋਈ ਸੂਝ-ਬੂਝ ਨਹੀਂ, ਬਟਵੇ 'ਚ ਸਾਰੇ ਨੋਟ ਕੱਢ ਲਏ ਤੇ ਬੇਵਾਤਾ ਬਗੈਰ ਕਿਸੇ ਯਾਨੀ ਦੇਖੇ ਹੋਏ, ਬੇਮੁਹਾਰਾ, ਅੰਨੇਵਾਹ ਜਿਹੜਾ ਨਾ ਉਹ ਦੌੜ ਪਿਆ, ਬੂਹੇ ਵੱਲ ਭੱਜ ਪਿਆ। ਉਸ ਵੇਲੇ ਸ਼ਬਾਨਾ ਬੂਹੇ ਵਿੱਚ ਉਹਦਾ ਰਾਹ ਡੱਕ। ਸ਼ਬਾਨਾ ਨੇ ਰਸਤਾ ਰੋਕਿਆ ਕਿ ਨਾ ਜਾ, ਆਪਣੀ ਜ਼ਿੰਦਗੀ ਬਰਬਾਦ ਨਾ ਕਰ। ਇੱਕ ਵਾਰੀ ਜੇ ਆਪਣੇ ਆਪ ਨੂੰ ਸੰਭਾਲ ਲੇਗਾ, ਜੇ ਆਪਣੇ ਬਾਰੇ ਪੱਕਾ ਫੈਸਲਾ ਕਰ ਲੇਗਾ ਤੇ ਤੂੰ ਇਸ ਤੋਂ ਬਚ ਸਕੇਗਾ। ਇਨਸਾਨ ਦਾ ਅਜ਼ਮ ਜਿਹੜਾ ਹੈ, ਪੱਕਾ ਇਰਾਦਾ ਜਿਹੜਾ ਹੈ, ਉਸ ਨੂੰ ਬੜੀ ਦੂਰੋਂ ਵਾਪਸ ਲਿਆ।
ਉਸ ਨੂੰ ਮੌਤ ਦੇ ਨਾਲ ਲੜਨਾ ਸਿਖਾ ਦਿੰਦਾ। ਪਰ ਸਭ ਤੋਂ ਪਹਿਲੇ ਨੀਅਤ ਇਨਸਾਨ ਨੂੰ ਆਪ ਕਰਨੀ ਪੈਂਦੀ ਹੈ ਕਿ ਉਸਨੇ ਅੱਜ ਤੋਂ ਬਾਅਦ ਇਹ ਕੰਮ ਨਹੀਂ ਕਰਨਾ। ਪਰ ਜਦੋਂ ਆਪਣਾ ਦਿਲ ਨਾ ਮੰਨਦਾ ਹੋਏ ਤੇ ਕੋਈ ਵੀ ਉਸ ਨੂੰ ਰੁਕਵਾ ਨਹੀਂ ਸਕਦਾ, ਕੋਈ ਉਸ ਨੂੰ ਰੋਕ। ਉਸ ਵੇਲੇ ਸ਼ਬਾਨਾ ਬੂਹੇ ਵਿੱਚ ਉਹਦਾ ਰਾਹ ਡੱਕ ਖਲੋਤੀ, ਪਰ ਅਨਵਰ ਉੱਤੇ ਵਹਿਸ਼ਤ ਸਵਾਰ ਸੀ। ਉਹ ਹੋਰੇ ਸਾਰਿਆਂ ਰਿਸ਼ਤਿਆਂ ਦਾ ਤਕੱਦਸ ਧੂਏ ਵਿੱਚ ਗਵਾ ਚੁੱਕਿਆ ਸੀ। ਉਹਨੇ ਪੂਰੇ ਜ਼ੋਰ ਨਾਲ ਸ਼ਬਾਨਾ ਨੂੰ ਧੱਕਾ ਦੇ ਕੇ ਪਰੇ ਸੁੱਟ ਦਿੱਤਾ ਤੇ ਬਾਹਰ ਵੱਲ ਨੱਸ ਗਿਆ। ਜਿਵੇਂ ਦੱਸਿਆ ਨਾ ਕਿ ਸਾਰਿਆਂ ਰਿਸ਼ਤਿਆਂ ਦਾ ਤਕੱਦਸ ਧੂਏ ਵਿੱਚ ਉਡਾ ਦਿੱਤਾ। ਔਰ ਇਹ ਵਾਕਈ ਹੀ ਮਨਸ਼ੀਆਤ ਦਾ ਨਸ਼ਾ ਅਜਿਹਾ ਹੈ ਜਿਹੜਾ ਸਾਰੀ ਤਕੱਦਸ, ਇੱਜ਼ਤ, ਇਹਤਰਾਮ, ਆਦਰ, ਮਾਨ ਸਭ ਖਤਮ ਕਰ ਦਿੰਦਾ ਹੈ ਔਰ ਇਨਸਾਨ ਇਨਸਾਨੀਅਤ ਦੇ ਦਰਜੇ ਤੋਂ ਬਹੁਤ ਥੱਲੇ ਡਿੱਗ ਜਾਂਦਾ ਹੈ। ਉਹ ਜਾਨਵਰਾਂ ਤੋਂ ਵੀ ਪੈੜਾ ਹੋ ਜਾਂਦਾ ਹੈ। ਸ਼ਬਾਨਾ ਦਾ ਸਿਰ ਬੂਹੇ ਨਾਲ ਟਕਰਾ ਕੇ ਜ਼ਖਮੀ ਹੋਇਆ। ਰਤ ਦੀ ਫੁਆਰ ਵਗੀ, ਪਰ ਸ਼ਬਾਨਾ ਫਿਰ ਵੀ ਅਨਵਰ ਦੇ ਪਿੱਛੇ ਨੱਸ ਪਈ। ਰਤ ਦੀ ਫੁਆਰ, ਰਤ ਦਾ ਫੁਆਰਾ, ਲਹੂ ਦਾ ਫੁਆਰਾ। ਸ਼ਬਾਨਾ ਉਹਦੇ ਮਗਰ ਨੱਸੀ, ਉਹਦਾ ਕਾਲਰ ਪਿੱਛੋਂ ਫੜ ਕੇ ਖਿੱਚਿਆ। ਨਹੀਂ ਜਾਣ ਦਿਆਂਗੀ, ਮੈਂ ਤੈਨੂੰ ਪੈਸੇ ਵਾਪਸ ਕਰ ਦੇ ਮਾਂ ਨੂੰ, ਕਿਉਂ ਡਾਕੂ ਬਣ ਗਿਆ ਹੈ, ਆਪਣੇ ਘਰ ਨੂੰ ਲੁੱਟ ਰਿਹਾ। ਅਨਵਰ ਨੇ ਉਹਨੂੰ ਫਿਰ ਇੱਕ ਧੱਕਾ ਦਿੱਤਾ ਤੇ ਸ਼ਬਾਨਾ ਪਿੱਛੇ ਨੂੰ ਡਿੱਗ ਪਈ। ਮਾਂ ਨੇ ਅਗਾਂਹ ਵੱਧ ਕੇ ਸਾਂਭ ਲਿਆ, ਪਰ ਅਨਵਰ ਨੱਸ ਗਿਆ। ਲਹੂ ਨਾਲ ਰੰਗੇ ਮੱਥੇ ਨੂੰ ਮਾਂ ਨੇ ਆਪਣੀ ਚਾਦਰ ਦੇ ਪੱਲੇ ਨਾਲ ਸਾਫ਼ ਕਰਕੇ ਜ਼ਖਮ ਉੱਤੇ ਪੱਟੀ ਬੰਨ। ਯਾਨੀ ਮਾਂ ਜਿਹੜੀ ਹੈ ਉਸ ਦੇ ਵਿੱਚ ਮਮਤਾ ਜਾਗੀ ਤੇ ਉਸਨੇ ਆਪਣੀ ਪਲੜੀ ਨੂੰ ਸਾਂਭ ਲਿਆ। ਇਸ ਤੋਂ ਮਗਰੋਂ ਅਨਵਰ ਨੂੰ ਘਰ ਲੁੱਟਣੋਂ ਕੋਈ ਨਾ ਰੋਕ ਸਕਿਆ। ਉਹ ਹੈਰੋਇਨ ਦੇ ਨਸ਼ੇ ਵਿੱਚ ਡੁੱਬਾ ਘਰ ਵੜਦਾ ਤੇ ਸਭ ਕੁਝ ਹੂੰਝ ਕੇ ਲੈ ਜਾਂਦਾ। ਸ਼ਬਾਨਾ ਤੇ ਮਾਂ ਨਿੱਕੇ ਆਫਤਾਬ ਨੂੰ ਆਪਣੀ ਝੋਲੀ ਵਿੱਚ ਲੁਕਾ ਲੈਂਦੀਆਂ, ਕਿਧਰੇ ਅਨਵਰ ਦੇ ਮਕਰੂ ਪਰਛਾਵੇਂ ਆਫਤਾਬ ਨੂੰ ਵੀ ਗ੍ਰਹਿਣ ਨਾ ਲਾ ਦੇਣ। ਅਨਵਰ ਖਾਲੀ ਤੇ ਬੇਵਾਦੀਆਂ ਅੱਖਾਂ ਨਾਲ ਸਭ ਨੂੰ ਬੇਵਾਚੀਆਂ ਅੱਖਾਂ ਜਿਹਦੇ ਵਿੱਚ ਕੋਈ ਸ਼ਰਮ, ਹਯਾ, ਕੋਈ ਕਿਸੇ ਤਰ੍ਹਾਂ ਦਾ ਜਿਹੜਾ ਜਜ਼ਬਾ ਨਾ ਹੋਵੇ, ਇਸ ਤਰ੍ਹਾਂ ਦੇ ਉਹਦੀਆਂ ਅੱਖਾਂ ਦੇ ਵਿੱਚ ਨਜ਼ਰ ਆ ਗਿਆ। ਬੇਮੁਰਵਤੀ ਜਿਹੀ ਉਹਦੇ ਕੋਲ ਹੋ ਗਈ। ਅਨਵਰ ਖਾਲੀ ਤੇ ਬੇਵਾਚੀਆਂ ਅੱਖਾਂ ਨਾਲ ਸਭ ਨੂੰ ਤੱਕਦਾ ਤੇ ਘਰ ਨੂੰ ਲੁੱਟ-ਪੁੱਟ ਕੇ ਲੈ ਜਾਂਦਾ। ਸ਼ਬਾਨਾ ਤੇ ਮਾਂ ਨੂੰ ਬੇਆਸਰਾ ਤੇ ਕਮਜ਼ੋਰ ਹੋਣ ਦਾ ਦੁੱਖ ਦੇ ਕੇ ਮੁੜ ਉਸ ਦਿਨ ਹੀ ਆਉਂਦਾ ਜਿਸ ਦਿਨ ਫਿਰ ਉਹਨੇ ਲੁੱਟ ਮਾਰ ਕਰਨੀ ਹੁੰਦੀ। ਅਖੀਰ ਘਰ ਉਜੜ ਗਿਆ। ਘਰ ਦਾ ਭਾਂਡਾ ਟੀਂਡਾ, ਮਾੜਾ ਮੋਟਾ ਫਰਨੀਚਰ, ਗਹਿਣੇ ਲੱਤੇ ਸਭੇ ਉਹਨੇ ਹੂੰਝ ਕੇ ਸਾਫ਼ ਕਰਕੇ ਧੂਏ ਰਾਹੀਂ ਉਡਾ ਦਿੱਤੇ। ਘਰ ਦੇ ਨਾਲ ਨਾਲ ਮਾਂ ਧੀ ਦੇ ਪਰਸ, ਸੂਟਕੇਸ ਵੀ ਖਾਲੀ ਹੋ ਗਏ ਤੇ ਦਿਲ ਭਰ ਗਏ ਦੁੱਖਾਂ ਦਰਦਾਂ ਨਾਲ। ਅੱਖਾਂ ਵਿੱਚ ਬੇਆਸੀ ਦੀ ਧੂੜ ਦੂਰ ਤਾਈਂ ਖਿਲਰ ਗਈ। ਬੇਆਸੀ ਯਾਨੀ ਕਿ ਜਿਹਦੇ ਵਿੱਚ ਕੋਈ ਉਮੀਦ ਨਹੀਂ, ਕੋਈ ਆਸ ਨਹੀਂ, ਕੋਈ ਭਰੋਸਾ ਨਹੀਂ, ਕੋਈ ਆਉਣ ਵਾਲੇ ਵੇਲੇ ਦਾ ਅਹਿਸਾਸ ਨਹੀਂ ਕਿ ਅਗਲਾ ਵੇਲਾ ਕੀ ਹੋਏਗਾ। ਇਹ ਘਰ ਉਜਾੜ ਦਿੱਤਾ ਗਿਆ। ਯਾਨੀ ਇੰਝ ਇਹ ਜਿਹੜੇ ਹਾਲਾਤ ਸਨ ਇਹਦੇ ਵਿੱਚ ਉਜੜ ਗਏ। ਔਰ ਅਨਵਰ ਦੀ ਇੱਕ ਗਲਤੀ ਦੇ ਪਿੱਛੇ ਪੂਰਾ ਘਰ ਬਾਹਰ ਜਿਹੜਾ ਹੈ ਉਹ ਗਵਾ ਦਿੱਤਾ ਗਿਆ ਔਰ ਪੂਰਾ ਘਰ ਜਿਹੜਾ ਹੈ ਉਹ ਤਬਾਹੀ ਬਰਬਾਦੀ ਦਾ ਸ਼ਿਕਾਰ ਹੋ। ਸ਼ਬਾਨਾ ਦਾ ਜਿਹੜਾ ਕਿਰਦਾਰ ਹੈ ਉਹ ਮਰਕਜ਼ੀ ਕਿਰਦਾਰ, ਉਹ ਸ਼ੁਰੂ ਤੋਂ ਲੈ ਕੇ ਉਹ ਚਾਹ ਰਿਹਾ ਹੈ ਕਿ ਨਵੇਂ ਆਉਣ ਵਾਲੇ ਵੇਲੇ ਨੂੰ ਸਾਂਭ ਲਿੱਤਾ ਜਾਏ, ਆਉਣ ਵਾਲੇ ਵੇਲੇ ਨੂੰ ਮਹਿਫੂਜ਼ ਕਰ ਲਿੱਤਾ ਜਾਏ। ਔਰ ਆਉਣ ਵਾਲਾ ਵੇਲਾ ਉਸ ਨੂੰ ਨਜ਼ਰ ਆ ਰਿਹਾ ਹੈ ਆਫਤਾਬ ਦੀ ਨਜ਼ਰ ਵਿੱਚ। ਆਫਤਾਬ ਉਹਦਾ ਨਿੱਕਾ ਵੀਰ, ਉਹ ਚਾਹੁੰਦੀ ਹੈ ਕਿ ਆਫਤਾਬ ਅਨਵਰ ਵਰਗਾ ਨਾ। ਅਨਵਰ ਜਿਸ ਨੇ ਇਸ ਘਰ ਨੂੰ ਬਰਬਾਦ ਕਰਤਾ ਔਰ ਉਹ ਨਸ਼ੇ ਦੀ ਲੱਤ ਵਿੱਚ ਲੱਗ ਗਿਆ ਸੀ। ਉਸ ਨਸ਼ੇ ਦੀ ਲੱਤ ਵਿੱਚ ਲੱਗਣ ਦੇ ਕਾਰਨ ਜਿਹੜੇ ਨੇ ਉਹ ਕਈ ਹੋ ਸਕਦੇ ਨੇ। ਉਸ ਦੀ ਭੈੜੀ ਬਹਿਣੀ 'ਚ ਜਦੋਂ ਬਹਿ ਜਾਂਦਾ ਇਨਸਾਨ ਤੇ ਆਹਿਸਤਾ ਆਹਿਸਤਾ ਉਸ ਨਸ਼ੇ ਦੇ ਵਿੱਚ, ਉਸ ਦਲਦਲ ਦੇ ਵਿੱਚ ਫਸਦਾ ਚਲਾ ਜਾਂਦਾ। ਅਨਵਰ ਵੀ ਇਸੇ ਤਰ੍ਹਾਂ ਹੀ ਭੈੜੀ ਬਹਿਣੀ 'ਚ ਬਹਿ ਗਿਆ। ਇਨਸਾਨ ਬੜੀ ਗੱਲਾਂ ਕਰਦਾ ਹੈ ਔਰ ਬੜਾ ਕਰਦਾ ਕਿ ਮੈਂ ਇੰਝ ਬਸ ਮੈਂ ਆਪਣੇ ਆਪ ਨੂੰ ਠੀਕ ਰੱਖਾਂਗਾ, ਜੋ ਮਰਜ਼ੀ ਕਰਨ। ਕਿਉਂ ਕਰਨ? ਤੁਸੀਂ ਆਪਣੇ ਆਪ ਨਾਲ ਸਵਾਲ ਕਰੋ। ਫਿਰ ਦੂਜੀ ਸ਼ੈ, ਤੁਹਾਡੇ ਕੋਲ ਬਹਿਣ ਲਈ ਸਿਰਫ ਉਹੀ ਥਾਂ ਹੈ
ਜੇ ਤੁਹਾਨੂੰ ਤੁਹਾਡੇ ਆਲ ਦੁਆਲੇ ਕੋਈ ਚੰਗੀ ਥਾਂ ਨਹੀਂ ਲੱਭਦੀ ਤੇ ਨਾ ਬੈਠੋ, ਆਪਣੇ ਘਰ ਬੈਠੋ, ਆਪਣੇ ਘਰ ਦੇ ਭੈਣ ਭਰਾਵਾਂ ਨਾਲ ਦੇ ਕੋਲ ਬੈਠੋ, ਉਹਨਾਂ ਨਾਲ ਖੇਡੋ, ਆਪਣੇ ਮਾਪਿਓ ਦੇ ਨਾਲ ਕੋਈ ਉਹਨਾਂ ਦੀ ਖਿਦਮਤ ਕਰੋ, ਉਹਨਾਂ ਦੀ ਸੇਵਾ ਕਰੋ। ਤੁਸੀਂ ਜ਼ਰੂਰ ਅਜਿਹੀ ਕੰਪਨੀ ਵਿੱਚ ਬਹਿਣਾ ਹੈ ਜਿਹੜੀ ਇਨਸਾਨ ਨੂੰ ਤਬਾਹੋ ਬਰਬਾਦ ਕਰ ਦੇ। ਕੱਲ ਅਸੀਂ ਅਗਲੇ ਇੱਥੋਂ ਹੀ ਸ਼ੁਰੂ ਕਰਾਂਗੇ ਅਗਲੇ ਲੈਕਚਰ ਦੀ ਗੱਲ, ਤੇ ਫਿਰ ਪੈਰਾਗ੍ਰਾਫ ਦੀ ਤਸ਼ਰੀਹ ਕਿਵੇਂ ਕਰੀ ਦੀਏ ਉਸ ਨੂੰ ਵੀ ਦੇਖਾਂਗੇ। ਐਸੇ ਹੀ ਸਫੇ ਦੇ ਉੱਤੇ, ਸਫਾ ਨੰਬਰ 41 ਦੇ ਉੱਤੇ ਜਿਹੜਾ ਪੈਰਾਗ੍ਰਾਫ ਹੈ, ਇਸ ਤੋਂ ਮਗਰੋਂ ਅਨਵਰ ਨੂੰ ਘਰ ਲੁੱਟ ਨੂੰ ਕੋਈ ਨਾ ਰੋਕ ਸਕਿਆ। ਇਹੀ ਪੈਰਾਗ੍ਰਾਫ ਸਿਆਕੋ ਸਬਾਕ ਦੇ ਲਿਹਾਜ਼ ਨਾਲ ਇਹਦੀ ਕਿਵੇਂ ਤਸ਼ਰੀਹ ਕੀਤੀ ਜਾਏਗੀ, ਕੱਲ ਅਸੀਂ ਇਹ ਕਰਾਂਗੇ। ਤੇ ਬਾਕੀ ਜਿਹੜੀ ਕਹਾਣੀ ਬਚਦੀ ਹੈ ਉਸ ਨੂੰ ਵੀ ਮੁਕੰਮਲ ਕਰਾਂਗੇ, ਤਾਂ ਜੋ ਸਾਨੂੰ ਪਤਾ ਚੱਲੇ ਕਿ ਅਨਵਰ, ਸ਼ਬਾਨਾ, ਆਫਤਾਬ ਤੇ ਇਹਨਾਂ ਦੀ ਮਾਂ ਦੇ ਨਾਲ ਅੱਗੇ ਹਯਾਤੀ ਨੇ ਕੀ ਕੀਤਾ ਔਰ ਇਸ ਮਨਸ਼ੀਆਤ ਦੇ ਆਦੀ ਮੁਜਰਮ ਦਾ ਕੀ ਅੰਤ ਹੋਇਆ, ਇਹ ਸਾਰਾ ਅਸੀਂ ਕੱਲ ਦੇ ਲੈਕਚਰ ਵਿੱਚ ਮੁਕੰਮਲ ਕਰਾਂਗੇ।